ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਨੀਵਰਸਿਟੀ, ਸਤਪਾਲ ਸਿੰਘ ਟਰੇਸੀ, ਜੱਸੀ ਗਿੱਲ, ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ, ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮੰਡੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209277701113 ਦੇ ਉੱਤੇ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 5593744541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਹੁਣ ਸਿੱਧੂ ਦੀ ਚਾਵਲਾ ਨਾਲ ਫੋਟੋ ਦਾ ਛਿੜਿਆ ਵਿਵਾਦ, ਅਕਾਲੀ ਵਿਰੋਧ ਕਰਕੇ ਖੁਦ ਕਸੂਤੇ ਫਸੇ। ਦੇਖੋ, ਕਈ ਵਾਰੀ ਆਪਾਂ ਵੇਖਦੇ ਹੁੰਦੇ ਆ ਨਾ ਕਿ ਕਿਸੇ ਦੀਵਾਰ ਤੇ ਸੁੰਦਰ ਨਕਾਸ਼ੀ ਹੋਈ ਹੁੰਦੀ ਆ ਜਾਂ ਚਿੱਤਰਕਾਰੀ ਹੋਈ ਹੁੰਦੀ ਆ, ਪਰ ਜਿਹੜੀ ਕੀੜੀ ਆ ਨਾ ਉਹ ਦੀਵਾਰ ਦੇ ਵਿੱਚੋਂ ਦਰਾਰ ਪਾਲਦੀ ਹੁੰਦੀ ਆ। ਉਹਦੀ ਨਜ਼ਰ ਜਿਹੜੀ ਆ ਨਾ, ਉਹ ਚਾਹੇ ਕੋਈ ਮੀਨਾਕਾਰੀ ਹੋਵੇ ਚਾਹੇ ਚਿੱਤਰਕਾਰੀ ਹੋਵੇ, ਉਹਨਾਂ ਚੀਜ਼ਾਂ ਤੋਂ ਹਟ ਕੇ ਦੀਵਾਰ ਵਿਚਲੀ ਦਰਾਰ ਚ ਤਾਂ ਇਸੇ ਤਰ੍ਹਾਂ ਚੀਜ਼ਾਂ ਲੱਭੀਆਂ ਜਾ ਰਹੀਆਂ ਸੀਗੀਆਂ, ਖੋਜ ਕੀਤੀ ਜਾ ਰਹੀ ਸੀਗੀ ਕੀੜੀ ਦੇ ਭਾਂਤੀ ਕਿ ਕੋਈ ਨਾ ਕੁਛ ਐਸਾ ਮਿਲੇ ਜਿਹਦੇ ਨਾਲ ਮੁੱਦਾ ਥੋੜ੍ਹਾ ਜਿਹਾ ਹੋਰ ਤਪੇ। ਤਾਂ ਉਹ ਚੀਜ਼ ਮਿਲ ਗਈ। ਗੋਪਾਲ ਸਿੰਘ ਚਾਵਲਾ ਦੇ ਨਾਲ ਇੱਕ ਤਸਵੀਰ ਨਵਜੋਤ ਸਿੱਧੂ ਦੀ ਸਾਹਮਣੇ ਆ ਗਈ। ਫਿਰ ਉਹ ਜਿਵੇਂ ਉਹ ਗਾਣਾ ਸੀਗਾ, ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਹੱਸਦੀ ਰਹੀ, ਤੇ ਉਹ ਫਿਰ ਉਹ ਹਿਸਾਬ ਕਿਤਾਬ ਹੋ ਗਿਆ। ਕਿਉਂਕਿ ਬਾਅਦ ਦੇ ਵਿੱਚ ਇਹ ਮਾਮਲਾ ਪੁੱਠਾ ਅਕਾਲੀਆਂ ਨੂੰ ਪੈ ਗਿਆ, ਉਹਨਾਂ ਨੇ ਮੁੱਦਾ ਚੁੱਕ ਲਿਆ ਤੇ ਬਾਅਦ ਦੇ ਵਿੱਚ ਹੋਇਆ ਕਿ ਇਹਨਾਂ ਦੇ ਬੰਦਿਆਂ ਦੀ ਵੀਡੀਓ ਵੀ ਆ ਗਈ, ਉਹਦੇ ਨਾਲ ਸਾਹਮਣੇ ਫੋਟੋਆਂ ਵੀ ਆ ਗਈਆਂ, ਸੈਲਫੀਆਂ ਵੀ ਆ ਗਈਆਂ, ਤੇ ਕਸੂਤਾ ਫਸ ਗਿਆ। ਮਾਮਲਾ ਇਹ ਸੀਗਾ ਕਿ ਉਹ ਸਮਾਗਮ ਦੇ ਵਿੱਚ ਗੋਪਾਲ ਸਿੰਘ ਚਾਵਲਾ ਪਹੁੰਚਿਆ ਸੀਗਾ। ਉਹ ਉੱਥੋਂ ਦੀ ਕਮੇਟੀ ਦਾ ਜਨਰਲ ਸਕੱਤਰ ਆ, ਜਿਹੜੀ ਉਧਰਲਾ ਗੁਰਦੁਆਰਾ ਪ੍ਰਬੰਧ ਸਾਂਭਦੀ ਆ, ਤੇ ਉੱਥੇ ਇੱਕ ਤਸਵੀਰ ਸੀਗੀ ਨਵਜੋਤ ਸਿੱਧੂ ਦੀ, ਉਹ ਆ ਗਈ। ਫਿਰ ਇਹਨਾਂ ਨੇ ਨਿਸ਼ਾਨੇ ਕੱਸਣੇ ਸ਼ੁਰੂ ਕਰ ਦਿੱਤੇ। ਅਕਾਲੀਆਂ ਦਾ ਪ੍ਰਧਾਨ ਤੇ ਇੱਥੋਂ ਤੱਕ ਬੋਲ ਗਿਆ, ਕਹਿੰਦਾ ਕਿ ਇਹਨੂੰ ਪਾਕਿਸਤਾਨ ਦੇ ਵਿੱਚ ਉੱਥੇ ਕਾਂਗਰਸ ਦਾ ਹੈਡ ਬਣਾ ਦੇਣਾ ਚਾਹੀਦਾ। ਫਿਰ ਇੱਥੋਂ ਤੱਕ ਕਹਿਣਾ ਕਿ ਇਹਦੇ ਤੋਂ ਅਸਤੀਫਾ ਲੈਣਾ ਚਾਹੀਦਾ। ਇੱਥੋਂ ਤੱਕ ਕਹਿ ਦਿੱਤਾ ਕਿ ਇਹ ਏਜੰਟ ਆ। ਤੇ ਜਦੋਂ ਇਹ ਸਵਾਲ ਕੀਤਾ ਗਿਆ ਪ੍ਰਧਾਨ ਨੂੰ ਕਿ ਪ੍ਰਧਾਨ ਸਾਹਿਬ ਇਹ ਤੇ ਜ਼ਰੂਰ ਦੱਸੋ ਕਿ ਤੁਹਾਡੇ ਕਮੇਟੀ ਦੇ ਪ੍ਰਧਾਨ ਲੰਗੋਵਾਲ ਦੇ ਨਾਲ ਵੀ ਉਹਦੀ ਫੋਟੋ ਆ ਰਹੀ ਹੈ, ਪ੍ਰਧਾਨ ਦੂਸਰਾ ਹੀ ਸਟੇਸ਼ਨ ਫੜ ਗਿਆ, ਨਾਲ ਦੀ ਨਾਲ ਟੋਪੀ ਪਾਉਣ ਲੱਗ ਗਿਆ। ਉਹ ਪ੍ਰਧਾਨ ਮੰਤਰੀ ਉਹਨਾਂ ਦਾ ਉਹ ਬਹੁਤ ਗਲਤ ਕੰਮ ਕਰ ਗਿਆ ਜੀ, ਉਹਨੇ ਬਹੁਤ ਗਲਤ ਕੀਤਾ ਜੀ, ਬਹੁਤ ਗਲਤ ਕੀਤਾ, ਇਹਨੂੰ ਫਸਾ ਗਏ, ਇਹ ਹੈ ਜੋ ਹੈ ਉਹ ਹੈ। ਮਤਲਬ ਕਿ ਇੱਕ ਪਾਸੇ ਆਪਦੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਤੁਰ ਗਏ, ਨਵਜੋਤ ਸਿੱਧੂ ਨੂੰ ਨਿਸ਼ਾਨੇ ਤੇ ਲੈ ਗਏ। ਫਿਰ ਇਹਨਾਂ ਦਾ ਮਨਜਿੰਦਰ ਸਿੰਘ ਸਿਰਸਾ ਉਹ ਬੜਾ ਬੋਲਿਆ ਤੇ ਪੱਤਰਕਾਰ ਦੇ ਕੋਲੋਂ ਮਾਈਕ ਖੋਹਣ ਤੱਕ ਗਿਆ, ਉਹਨੇ ਬੁਰਾ ਤਮਾਸ਼ਾ ਕੀਤਾ। ਅੱਜ ਕੱਲ੍ਹ ਉਹ ਹਾਈਪਰ ਬੜਾ ਹੁੰਦਾ, ਕਦੇ ਗਾਲਾਂ ਕੱਢ ਦਿੰਦਾ, ਕਦੇ ਗਾਲਾਂ ਖਾ ਲੈਂਦਾ, ਕਦੇ ਕਿਸੇ ਥੱਪੜ ਮਾਰ ਦਿੰਦਾ। ਅੱਜ ਪੱਤਰਕਾਰ ਤੋਂ ਉਹ ਭੌਂ ਕੇ ਮਾਈਕ ਖੋਹਦਾ ਪਿਆ ਸੀਗਾ, ਪਤਾ ਨਹੀਂ ਕੀ ਸ਼ਿੰਗ ਪਈ। ਤਾਂ ਉਹ ਕਹਿੰਦਾ ਜੀ ਕਿ ਦੇਖੋ ਉਹਦੇ ਨਾਲ ਇੱਕ ਸਾਜ਼ਿਸ਼ ਕੀਤੀ ਗਈ ਆ ਲੌਂਗੋਵਾਲ ਦੇ ਨਾਲ ਕਿ ਜਾਣ ਬੁੱਝ ਕੇ ਗੋਪਾਲ ਸਿੰਘ ਚਾਵਲਾ ਨੂੰ ਲਿਆ ਕੇ ਕੋਲ ਬਿਠਾ ਦਿੱਤਾ ਗਿਆ। ਪਰ ਨਹੀਂ, ਹਕੀਕਤ ਇਹ ਸੀਗੀ ਕਿ ਇੱਕ ਫੋਟੋ ਸਮਾਗਮ ਦੀ ਸੀਗੀ, ਇੱਕ ਫੋਟੋ ਇਹਨਾਂ ਸਾਰਿਆਂ ਦੀ ਜਿਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਵੀ ਆ, ਜਿਹਦੇ ਵਿੱਚ ਹਰਦੀਪ ਸਿੰਘ ਪੁਰੀ ਵੀ ਆ, ਉਹ ਖੜ ਕੇ ਇੱਕ ਸੈਲਫੀ ਦੇ ਰੂਪ ਦੇ ਵਿੱਚ ਲਈ ਗਈ ਆ। ਇਹ ਨਹੀਂ ਹੈ ਕਿ ਉੱਥੇ ਸਮਾਗਮ ਦੀ ਆ, ਬਾਅਦ ਦੇ ਵਿੱਚ ਵੀ ਤਸਵੀਰਾਂ ਲਈਆਂ ਗਈਆਂ। ਖੈਰ ਇਹ ਸਾਰਾ ਕੁਛ ਚੱਲਦਾ ਰਿਹਾ। ਸੁਨੀਲ ਜਾਖੜ ਨੇ ਆਖਿਆ, ਉਹ ਕਹਿੰਦਾ ਕਿ ਨਵਜੋਤ ਸਿੱਧੂ ਦੀ ਉੱਥੇ ਬੱਲੇ ਬੱਲੇ ਆ, ਲੋਕ ਉਹਦੇ ਨਾਲ ਤਸਵੀਰਾਂ ਖਿਚਾਉਣੀਆਂ ਚਾਹੁੰਦੇ ਆ। ਕੀ ਪਤਾ ਕੌਣ ਤਸਵੀਰ ਕੋਈ ਖਿਚਾ ਗਿਆ ਹੋਊਗਾ, ਜਾਂ ਤੇ ਹੋਵੇ ਨਾ ਕਿ ਨਵਜੋਤ ਸਿੱਧੂ ਨੇ ਉੱਥੇ ਕੋਈ ਬੰਦ ਕਮਰਾ ਮੀਟਿੰਗ ਕੀਤੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਆਖਿਆ, ਉਹਨੇ ਆਖਿਆ ਜੇ ਕੋਈ ਪਰਸਨਲ ਮੀਟਿੰਗ ਕਰਦਾ ਉਸ ਬੰਦੇ ਦੇ ਨਾਲ, ਜਾਂ ਕੋਈ
ਉਹ ਕੋਈ ਐਸੀ ਗੱਲਬਾਤ ਕਰਦਾ ਜਿਹਦੇ ਤੋਂ ਕੋਈ ਆਪਾਂ ਅੰਦਾਜ਼ਾ ਲਾ ਲੈਂਦੇ ਕਿ ਉਹਨਾਂ ਦੇ ਹਿੱਤ ਪੂਰਦਾ, ਤਾਂ ਉਹ ਤਾਂ ਫਿਰ ਗਲਤ ਗੱਲ ਸੀਗੀ। ਫੋਟੋ ਦਾ ਤਾਂ ਕੋਈ ਵੀ ਵੱਡਾ ਇਸ਼ੂ ਨਹੀਂ ਹੈਗਾ, ਪਰ ਨਵਜੋਤ ਸਿੱਧੂ ਜਦੋਂ ਆਇਆ ਉਹਨੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ, ਕਹਿੰਦਾ ਕਿ 10,000 ਫੋਟੋਆਂ ਮੇਰੇ ਨਾਲ ਖਿਚਾਈਆਂ ਗਈਆਂ ਇੱਕ ਦਿਨ ਦੇ ਵਿੱਚ, ਕਰੀਬ 10,000 ਫੋਟੋਆਂ। ਚਾਵਲਾ ਕੌਣ ਆ, ਚੀਮਾ ਕੌਣ ਆ? ਕਹਿੰਦਾ ਗੁਰੂ ਮੈਂ ਕੀ ਜਾਣਦਾ, ਮੈਨੂੰ ਕੀ ਪਤਾ ਕੌਣ ਆ, ਮੈਂ ਨਹੀਂ ਜਾਣਦਾ ਕਿਸੇ ਨੂੰ। ਤੋ ਚਾਵਲੇ ਵਾਲਾ ਮੁੱਦਾ ਜਿਹੜਾ ਉਹ ਜ਼ਿਆਦਾ ਚੁੱਕਿਆ ਗਿਆ, ਕਿਉਂ ਚੁੱਕਿਆ ਗਿਆ ਤੁਸੀਂ ਉਹ ਚੰਗੀ ਤਰ੍ਹਾਂ ਹੀ ਜਾਣਦੇ ਹੋ। ਤਾਂ ਗੋਪਾਲ ਸਿੰਘ ਚਾਵਲਾ ਥੋੜਾ ਜਿਹਾ ਇਹਨਾਂ ਦੀ ਅੱਖਾਂ 'ਚ ਇਸ ਕਰਕੇ ਰੜਕਦਾ, ਇੱਕ ਤੇ ਉਹਦੀ ਸਾਂਝ ਹੈ ਜਿਹੜੀ ਹਾਫਿਜ਼ ਸਾਈਦ ਵਰਗਿਆਂ ਨਾਲ ਜੱਗ ਜਾ ਰਿਹਾ, ਔਰ ਪਾਕਿਸਤਾਨ ਦੇ ਵਿੱਚ ਉਹ ਖੁੱਲ੍ਹੇ ਰੂਪ ਦੇ ਵਿੱਚ ਖਾਲਿਸਤਾਨ ਦੀ ਹਮਾਇਤ ਕਰਦਾ। ਤਾਂ ਥੋੜੇ ਦਿਨ ਪਹਿਲਾਂ ਉਹਨੇ ਜ਼ਖਮਾਂ ਤੇ ਲੂਣ ਇਹ ਕਹਿ ਕੇ ਭੁੱਖ ਦਿੱਤਾ ਸੀਗਾ ਜਦੋਂ ਇਹਨਾਂ ਦੇ ਅਧਿਕਾਰੀ ਗਏ ਸੀਗੇ ਕਿ ਅੰਦਰ ਖਾਲਿਸਤਾਨੀ ਬੈਠੇ, ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਵਾਂਗੇ ਨਨਕਾਣਾ ਸਾਹਿਬ। ਤਾਂ ਉਸ ਤੋਂ ਬਾਅਦ ਨਿਸ਼ਾਨੇ ਤੇ ਸੀਗਾ, ਰਡਾਰ ਤੇ ਸੀਗਾ, ਮੌਕਾ ਬਣ ਗਿਆ ਤਾਂ ਗੋਪਾਲ ਸਿੰਘ ਚਾਵਲਾ ਨੂੰ ਇੱਧਰ ਇਹਨਾਂ ਨੇ ਧੂ ਲਿਆ। ਪਰ ਗੋਪਾਲ ਸਿੰਘ ਚਾਵਲਾ ਤੇ ਘੱਟ ਤੇ ਨਵਜੋਤ ਸਿੱਧੂ ਤੇ ਵੱਧ ਨਿਸ਼ਾਨੇ ਰੱਖੇ ਗਏ ਆ। ਪਰ ਨਵਜੋਤ ਸਿੱਧੂ ਦੀ ਕਿਸਮਤ ਚੰਗੀ ਕਹਿ ਲਓ ਜਾਂ ਅੱਜ ਕੱਲ ਬਾਬੇ ਨਾਨਕ ਦੀ ਸੇਵਾ ਕਰਦਾ ਪਿਆ, ਉੱਧਰੋਂ ਕੋਈ ਮਿਹਰ ਲਾ ਲਓ ਕਿ ਨਵਜੋਤ ਸਿੱਧੂ ਬਚ ਗਿਆ ਕਿਉਂਕਿ ਤਸਵੀਰਾਂ ਦੂਜਿਆਂ ਦੀਆਂ ਨਾਲ ਆ ਗਈਆਂ। ਜੀ ਬਿਲਕੁਲ। ਹੁਣ ਇੱਦਾਂ ਦੀ ਐਨਕ ਤਾਂ ਔਖੀ ਲੱਭਣੀ ਆ ਵੀ ਜਿਹਦੇ ਵਿੱਚ ਸਿਰਫ ਉਹ ਤਸਵੀਰਾਂ ਨਜ਼ਰ ਆਉਣ ਤੇ ਦੂਜੀਆਂ ਜਿਹੜੀਆਂ ਨਜ਼ਰ ਨਾ ਆਉਣ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ 4 ਦਸੰਬਰ ਨੂੰ ਹੋਵੇਗੀ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਦੇ ਕਤਲ ਮਾਮਲੇ ਦੀ ਸੁਣਵਾਈ। ਦੇਖੋ ਇਹ ਜਿਹੜੇ ਸੀਗੇ ਨਾ, ਇਹਨਾਂ ਦਾ ਨਾਮ ਸੀਗਾ ਹਰਿਨ ਪਾਂਡਿਆ। ਮੈਂ ਇੱਕ ਦਿਨ ਸ਼ਾਇਦ ਤੁਹਾਨੂੰ ਅੱਗੇ ਵੀ ਗੱਲ ਦੱਸੀ ਸੀਗੀ ਕਿ ਹਰਿਨ ਪਾਂਡਿਆ ਦਾ ਕਤਲ ਕਰ ਦਿੱਤਾ ਗਿਆ ਸੀਗਾ। ਜੇ ਨਹੀਂ ਦੱਸੀ ਮੈਂ ਭੁੱਲਦਾ ਤੇ ਮੈਂ ਦੁਬਾਰਾ ਦੱਸ ਦੇਣਾ ਕਿ ਹਰਿਨ ਪਾਂਡਿਆ ਉਹ ਸ਼ਖਸ ਸੀਗਾ ਜਿਹੜਾ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦਾ ਸ਼ਰੀਕ ਕਹਿ ਲਓ, ਸਿਆਸੀ ਸ਼ਰੀਕ ਕਹਿ ਲਓ, ਜਾਂ ਉਹਦਾ ਬਹੁਤ ਵੱਡਾ ਮੁਕਾਬਲੇਬਾਜ਼ ਕਹਿ ਲਓ ਸੀ ਇਹਨਾਂ ਦੀ ਪਾਰਟੀ ਦਾ। ਤਾਂ ਅਚਾਨਕ ਉਹਦਾ ਕਤਲ ਕਰ ਦਿੱਤਾ ਜਾਂਦਾ। ਤਾਂ ਇਹ ਮਾਮਲਾ ਜਿਹੜਾ ਹੁਣ ਸੁਪਰੀਮ ਕੋਰਟ ਦੇ ਵਿੱਚ ਆ, ਸੁਪਰੀਮ ਕੋਰਟ 'ਚ ਇਹਦੀ ਸੁਣਵਾਈ ਜਿਹੜੀ ਆ 4 ਦਸੰਬਰ ਨੂੰ ਹੋਣ ਜਾ ਰਹੀ। ਪਰ ਇਸ ਤੋਂ ਪਹਿਲਾਂ ਇੱਕ ਸਟੇਟਮੈਂਟ ਇੱਕ ਗਵਾਹ ਨੇ ਦਰਜ ਕਰਾਈ ਹੈ ਜਾ ਕੇ ਬੰਬੇ ਹਾਈ ਕੋਰਟ ਦੇ ਵਿੱਚ ਸੋਹਰਾਬੁਦੀਨ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ। ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਅਸਲ ਦੇ ਵਿੱਚ ਹਰਿਨ ਪਾਂਡਿਆ ਨੂੰ ਸੁਪਾਰੀ ਦੇ ਕੇ ਸੋਹਰਾਬੁਦੀਨ ਤੋਂ ਕਤਲ ਕਰਵਾਇਆ ਗਿਆ। ਹੁਣ ਦੇਖ ਲਓ ਕਿ ਕੜੀ ਕਿੱਦਾਂ ਜੁੜਦੀ ਆ। ਤਾਂ ਉਹ ਜਿਹੜਾ ਸੋਹਰਾਬੁਦੀਨ ਸੀਗਾ ਉਹਨੂੰ ਸੁਪਾਰੀ ਦਿੱਤੀ ਗਈ ਸੀ ਹਰਿਨ ਪਾਂਡਿਆ ਨੂੰ ਮਰਵਾਉਣ ਵਾਸਤੇ, ਔਰ ਉਹ ਸੁਪਾਰੀ ਦਿੱਤੀ ਸੀਗੀ ਤਤਕਾਲੀ ਗੁਜਰਾਤ ਦੇ DGP। ਤਾਂ ਇਹ ਉਸ ਸਮੇਂ ਗ੍ਰਹਿ ਮੰਤਰੀ ਸੀਗਾ, ਇਹਨੂੰ ਮਰਵਾਇਆ ਗਿਆ। ਔਰ ਉਸੇ ਸੋਹਰਾਬੁਦੀਨ ਦਾ ਫਿਰ ਬਾਅਦ ਦੇ ਵਿੱਚ ਐਨਕਾਊਂਟਰ ਹੋ ਜਾਂਦਾ ਜਿਹਦੇ ਵਿੱਚ ਅਮਿਤ ਸ਼ਾਹ ਜਿਹੜਾ ਉਹ ਫਸ ਜਾਂਦਾ। ਤਾਂ ਉਹ ਅਗਾਂਹ ਗੱਲਾਂ ਚੱਲਦੀਆਂ ਫਿਰ ਤੁਹਾਨੂੰ ਪਤਾ ਮੁਨਸਫ ਲੋਇਆ ਦੀ ਮੌਤ ਤੱਕ ਵੀ ਪਹੁੰਚ ਜਾਂਦੀਆਂ। ਸੋ ਇਹ ਕੜੀ ਦਰ ਕੜੀ ਅਸੀਂ ਇਹ ਚੀਜ਼ ਜੋੜ ਕੇ ਦੇਖੀਏ ਤਾਂ ਇਹ ਕੜੀ ਇੱਥੋਂ ਚੱਲਦੀ ਆ ਕਿ ਹਰਿਨ ਪਾਂਡਿਆ ਦਾ ਕਤਲ ਹੁੰਦਾ ਭੇਤ ਭਰੇ ਢੰਗ ਦੇ ਨਾਲ। ਉਹਦੇ ਵਿੱਚ ਇੱਕ ਕੜੀ ਇਹ ਜੁੜਦੀ ਆ ਕਿ ਸੋਹਰਾਬੁਦੀਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ, ਉਹਨੇ ਕਤਲ ਕੀਤਾ ਗਿਆ। ਬਾਅਦ 'ਚ ਸੋਹਰਾਬੁਦੀਨ ਨੂੰ ਇਹ ਕਹਿ ਕੇ ਮਾਰ ਦਿੱਤਾ ਗਿਆ ਕਿ ਇਹ ਮੋਦੀ ਨੂੰ ਮਾਰਨ ਆ ਰਿਹਾ ਸੀ, ਅੱਤਵਾਦੀ ਸੀਗਾ। ਉਹਦਾ ਰੌਲਾ ਪੈ ਗਿਆ, ਉਹਦੇ ਵਿੱਚ ਬਹੁਤ ਸਾਰੇ ਲੋਕ ਲਪੇਟੇ ਗਏ, ਅਮਿਤ ਸ਼ਾਹ ਵੀ ਉਹਦੇ 'ਚ ਸ਼ਾਮਲ ਸੀ। ਬਾਅਦ 'ਚ ਅਮਿਤ ਸ਼ਾਹ ਨੂੰ ਕਲੀਨ ਚਿੱਟ ਤੇ ਕਹਾਣੀ ਕੁਛ ਇਸ ਤਰ੍ਹਾਂ ਚੱਲਦੀ ਆ। ਤਾਂ ਸੁਣਵਾਈਆਂ 2-3 ਬੜੀਆਂ ਮਹੱਤਵਪੂਰਨ ਨੇ ਰਾਜਕਰਨਵੀਰ ਸਿੰਘ ਜੀ। ਇੱਕ ਤੇ ਹੋ ਗਈ ਇਹ ਇੱਕ ਨਰਿੰਦਰ ਮੋਦੀ ਦੇ ਖਿਲਾਫ ਵੀ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ 'ਚ ਚਲੇ ਗਿਆ। ਉਹ ਹੈ ਗੁਲਬਰਗ ਸੁਸਾਇਟੀ ਦਾ, ਤੁਹਾਨੂੰ ਪਤਾ ਹੀ, ਜਿੱਥੇ 64-65 ਬੰਦੇ ਜਿਹੜੇ ਸੀਗੇ ਉਹ ਜਿਉਂਦੇ ਸਾੜ ਦਿੱਤੇ ਗਏ ਸੀਗੇ। ਉਹਦੇ ਵਿੱਚ ਇੱਕ ਇਹਨਾਂ ਦਾ ਖੁਦ ਦਾ ਕਾਂਗਰਸ ਵਾਲਿਆਂ ਦਾ ਸਾਬਕਾ ਮੈਂਬਰ ਪਾਰਲੀਮੈਂਟ ਵੀ ਸੀਗਾ ਅਹਿਸਾਨ ਜਾਫਰੀ। ਤਾਂ ਉਹ ਮਾਮਲਾ ਜਿਹੜਾ ਉਹ ਵੀ ਚਲੇ ਗਿਆ ਕਿਉਂਕਿ ਉਸ ਮਾਮਲੇ ਦੇ ਵਿੱਚ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਸੋ ਕਈ ਸੁਣਵਾਈਆਂ ਨੇ, ਜਿੱਦਾਂ ਹੁਣ ਆਪਾਂ ਮੁਨਸਫ ਲੋਇਆ ਦੀ ਗੱਲ ਕੀਤੀ ਹੈ ਤਾਂ ਉਹ ਵੀ ਇੱਕ ਸੁਣਵਾਈ ਚੱਲਦੀ ਹੈ। ਇਹ 3-4 ਸੁਣਵਾਈਆਂ ਨੇ। ਜੇ ਇਹਨਾਂ ਦੇ ਵਿੱਚੋਂ ਮੰਨ ਲਓ ਕੋਈ ਜਾਂਚ ਪੜਤਾਲ ਵੀ ਖੁੱਲ ਜਾਂਦੀ ਆ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਜਾਂ ਕਹਿ ਲਈਏ ਕਿ ਵਿਰੋਧ ਦੇ ਵਿੱਚ ਇੱਕ ਮੋਰਚਾ ਵੀ ਖੁੱਲ ਜਾਏਗਾ ਕਿ ਹੁਣ ਤੱਕ ਇਹਨਾਂ ਨੇ ਜਾਂਚਾਂ ਪੜਤਾਲਾਂ ਜਿਹੜੀਆਂ ਸੀ ਪ੍ਰਭਾਵਿਤ ਕੀਤੀਆਂ ਸਨ। ਸੋ ਪ੍ਰਭਾਵ ਇਹ ਜਾਏਗਾ ਘੱਟੋ ਘੱਟ। ਹਾਲਾਂਕਿ ਇਹਨਾਂ ਮਾਮਲਿਆਂ 'ਚ ਯਕਦਮ ਕੁਛ ਬਣ ਜੂਗਾ ਜਾਂ ਇਹਦੇ ਵਿੱਚ ਇਹ ਆਪਾਂ ਨਿਸ਼ਚਿਤ ਕਰੀਏ ਕਿ ਕੌਣ ਦੋਸ਼ੀ ਹੈ ਕੌਣ ਬੇਦੋਸ਼ ਹੈ, ਇਹ ਤੇ ਬਹੁਤ ਗਾਂਹ ਦੀਆਂ ਗੱਲਾਂ ਨੇ। ਪਰ ਇੱਕ ਵਾਰੀ ਵਿਰੋਧੀਆਂ ਨੂੰ ਮੋਰਚਾ ਖੁੱਲ੍ਹਣ ਦਾ ਮੌਕਾ ਜ਼ਰੂਰ ਮਿਲ ਜਾਏਗਾ ਜੇ ਕੋਈ ਪ੍ਰੋਗਰੈਸ ਹੋ ਜਾਂਦੀ ਇਹਨਾਂ ਦੇ ਨਾਲ। ਜੀ। ਤੇ ਮਿੰਟੂ ਜੀ, ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਜਿਹੜੇ ਤੁਸੀਂ ਸੁਪਰੀਮ ਕੋਰਟ ਦੇ ਜਸਟਿਸ ਦੀ ਗੱਲ ਕੀਤੀ ਸੀ, ਲੋਇਆ ਹੋਣਾ ਦੇ ਕਤਲ ਦੇ ਮਾਮਲੇ ਦੇ ਵਿੱਚ ਉਹ ਇੱਕ ਨੇ ਦਾਅਵਾ ਕੀਤਾ ਸੀਗਾ ਵੀ ਕੋਈ ਰੇਡੀਓ ਐਕਟਿਵ ਮਟੀਰੀਅਲ ਕੁਛ ਇੱਦਾਂ ਦਾ ਸੀਗਾ, ਉਸ ਦੇ ਉੱਤੇ ਕੋਈ ਹੋਰ? ਬਿਲਕੁਲ
ਹਾਂ, ਉਹ ਇੱਕ ਵਕੀਲ ਨੇ ਦਿੱਤੀ ਹੋਈ ਹੈ ਐਪਲੀਕੇਸ਼ਨ। ਹੁਣ ਉਹਦੇ ਵਿੱਚ ਵੀ ਇੱਕ ਡੰਗਾ ਦੇਖੋ, ਕੜੀਆਂ ਜਿਹੜੀਆਂ ਜੋੜਦੀਆਂ ਨੇ। ਹੁਣ ਜਿਹੜਾ ਉਹ ਵਕੀਲ ਆ, ਉਹਦਾ ਨਾਮ ਸ਼ਾਇਦ ਸਤੀਸ਼ ਉਕਬੇ ਸੀਗਾ। ਜੀ ਤਾਂ ਸਤੀਸ਼ ਨੇ ਜਾ ਕੇ ਗੱਲ ਕਹੀ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕੁਛ ਰੇਡੀਓ ਐਕਟਿਵ ਜ਼ਹਿਰ ਦੇ ਟਾਈਪ ਕੋਈ ਦਿੱਤੇ ਗਏ ਪਦਾਰਥ ਜਿਨ੍ਹਾਂ ਨਾਲ ਮੌਤ ਹੋਈ ਆ। ਜੀ ਤਾਂ ਉਹਦੇ ਵਿੱਚ ਕੀ ਆ ਕਿ ਉੱਥੇ ਕੋਰਟ ਦੇ ਵਿੱਚ 3 ਦਿਨਾਂ ਦੇ ਅੰਦਰ ਅੰਦਰ 3 ਜੱਜ ਜਿਹੜੇ ਆ ਉਹ ਇਸ ਕੇਸ ਤੋਂ ਵੱਖ ਹੋ ਗਏ ਆ, ਲਾਂਭੇ ਹੋ ਗਏ ਆ। ਉਹ ਕਹਿੰਦੇ ਅਸੀਂ ਸੁਣਵਾਈ ਨਹੀਂ ਕਰ ਸਕਦੇ। ਸੋ ਸਾਰਾ ਕੁਝ ਇੰਨਾ ਗੁੰਝਲਦਾਰ ਆ ਕਿ ਕਾਨੂੰਨੀ ਜੋ ਪ੍ਰਕਿਰਿਆ ਉਹ ਤੇ ਚਲੋ ਠੀਕ ਆ ਕਿ ਸਲੋ ਚੱਲਦੀ ਹੈ ਤੇ ਕਈ ਵਾਰ ਸਲੋ ਕਰ ਦਿੱਤੀ ਜਾਂਦੀ ਆ, ਪਰ ਸਮੁੱਚਾ ਨਿਆਂ ਪ੍ਰਬੰਧ ਆ ਜਿਹੜਾ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਕਿ ਕਿਸ ਤਰੀਕੇ ਨਾਲ ਗੁੰਝਲਾਂ ਪਾਈਆਂ ਗਈਆਂ ਔਰ ਕਿਸ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਅੱਗੇ ਵਧਾਈਆਂ ਜਾ ਰਹੀਆਂ। ਤਾਂ 3 ਦਿਨਾਂ ਦੇ ਵਿੱਚ 3 ਜੱਜਾਂ ਦਾ ਲਾਂਭੇ ਹੋ ਜਾਣਾ। ਚਲੋ ਇੱਕ ਅੱਧਾ ਕੋਈ ਜੱਜ ਹੋਇਆ, ਉਹਨਾਂ ਦੇ ਕੋਲ ਅਖਤਿਆਰ ਹੁੰਦਾ ਕਿ ਮੰਨ ਲਓ ਜੇ ਕੋਈ ਜਾਣ ਪਛਾਣ ਵਾਲਾ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ ਕਿਸੇ ਕੇਸ ਦੇ ਵਿੱਚ, ਜਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਵਾਸਤੇ ਇਹ ਚੀਜ਼ ਠੀਕ ਨਹੀਂ ਹੈ, ਤਾਂ ਉਹ ਕੇਸ ਤੋਂ ਅਲੱਗਾ ਹੋ ਸਕਦੇ ਆ। ਪਰ 3 ਦਿਨਾਂ 'ਚ 3 ਜੱਜ ਅਲੱਗਾ ਹੋ ਗਏ ਇਸ ਕੇਸ ਤੋਂ, ਇਹ ਬਹੁਤ ਵੱਡਾ ਸਵਾਲ ਆ। ਜੀ ਬਿਲਕੁਲ। ਆਈ ਥਿੰਕ ਜਿਹੜੇ ਤਖਤਾਂ 'ਤੇ ਬੈਠੇ ਆ ਨਾ, ਜਿਹੜੇ ਇਹ ਸੋਚਦੇ ਵੀ ਅਸੀਂ ਕਿਤੇ ਜਾਣਾ ਨਹੀਂ, ਉਹਨਾਂ ਨੂੰ ਇਹ ਦੱਸਣਾ ਚਾਹੀਦਾ ਵੀ ਉਹਨਾਂ ਤੋਂ ਪਹਿਲੇ ਬੈਠੇ ਵੀ ਇਹੀ ਸੋਚਦੇ ਸੀ ਵੀ ਉਹ ਰੱਬ ਸੀਗੇ। ਸੋ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਇਹ ਬਹੁਤਾ ਚਿਰ ਜਿਹੜਾ ਕੰਮ ਚੱਲੂਗਾ ਨਹੀਂ। ਅਤੇ ਆਈ ਥਿੰਕ ਜਦੋਂ ਬਿਊਰੋਕ੍ਰੇਸੀ ਹੌਲੀ ਹੌਲੀ ਕਿਸੇ ਸਰਕਾਰ ਦੇ ਖਿਲਾਫ ਹੋਣ ਲੱਗ ਜਾਵੇ ਤਾਂ ਇਸ਼ਾਰੇ ਜਿਹੜੇ ਆ ਉਹ ਫਿਰ ਸਮਝ ਵੀ ਲੈਣੇ ਜਿਹੜੇ ਆ ਸਾਰਿਆਂ ਨੂੰ ਚਾਹੀਦੇ ਹੁੰਦੇ ਉਦੋਂ ਵੀ ਕੁਛ ਤਬਦੀਲੀ ਆ ਸਕਦੀ ਆ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਕੈਪਟਨ ਅਮਰਿੰਦਰ ਦੇ ਬਰੀ ਹੋਣ ਤੋਂ ਪਹਿਲਾਂ ਸੁਮੇਧ ਸੈਣੀ ਨੇ ਫਸਾਇਆ ਪੇਚ। ਇਹਨਾਂ ਦਾ ਪੇਚ ਫਸਣਾ ਹੀ ਫਸਣਾ। ਮੈਂ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਕਹਿੰਦਾ ਆਇਆ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਸੁਮੇਧ ਸਿੰਘ ਸੈਣੀ ਦਾ ਕੁਛ ਨਹੀਂ ਵਿਗਾੜ ਸਕਦੇ, ਕਿਉਂਕਿ ਦੋਨਾਂ ਧਿਰਾਂ ਦਾ ਮਟੀਰੀਅਲ ਉਹਦੇ ਕੋਲ ਹੈਗਾ। ਦੋਨਾਂ ਧਿਰਾਂ ਦੀ ਛਾਰ ਆ ਗਿਆ ਜਿਹੜੀ ਉਹ ਉਹਦੇ ਹੱਥ 'ਚ ਹੁੰਦੀ ਹੈ, ਕਿਉਂਕਿ ਇੰਨਾ ਚਿਰ ਉਹ ਬੰਦਾ ਪੰਜਾਬ ਦੇ ਵਿੱਚ ਕੰਮ ਕਰਦਾ ਰਿਹਾ ਤੇ ਇਹੋ ਜਿਹੇ ਢੰਗ ਨਾਲ ਕੰਮ ਕਰਦਾ ਰਿਹਾ ਕਿ ਉਹ ਢੰਗ ਦਾ ਰੰਗ ਵੀ ਹੈ ਜਿਹੜਾ ਉਹ ਰੱਤਾ ਹੀ ਆ। ਸੋ ਇਸ ਮਾਮਲੇ ਦੇ ਵਿੱਚ ਬੜਾ ਸਪਸ਼ਟ ਆ ਕਿ ਸੁਮੇਧ ਸੈਣੀ ਹੈ ਜਿਹੜਾ ਉਹਨੂੰ ਹੱਥ ਪੈਣਾ ਸੌਖਾ ਨਹੀਂ। ਇਹਨਾਂ ਦਾ ਇੱਕ ਮੰਤਰੀ ਨੇ ਕਿੱਦਾਂ ਉੱਥੇ ਚੀਖ ਕੇ ਕਿਹਾ ਸੀਗਾ ਕਿ ਸੁਮੇਧ ਸੈਣੀ ਨੂੰ ਅਸੀਂ ਘੜੀਸ ਕੇ ਅੰਦਰ ਨਾ ਸੁੱਟਿਆ ਤੇ ਮੈਂ ਅਸਤੀਫਾ ਦੇ ਦੂੰਗਾ। ਕਿੱਥੇ ਆ ਉਹ ਮੰਤਰੀ ਹੁਣ? ਤਾਂ ਇਹਨੇ ਕੀ ਕੀਤਾ ਜਾ ਕੇ ਸੁਮੇਧ ਸੈਣੀ ਨੇ, ਵੈਸੇ ਦਾ ਹੀ ਮੇਰੀ ਨਜ਼ਰ ਦੇ ਵਿੱਚ ਤੇ ਏਦਾਂ ਹੀ ਲੱਗਦਾ ਕਿ ਦਾ ਇਹ ਖੇਡਿਆ ਕਿ ਜਾ ਕੇ ਇਹਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਆ ਕਿ ਲੁਧਿਆਣਾ ਸਿਟੀ ਸੈਂਟਰ ਮਾਮਲੇ ਦੇ ਵਿੱਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ, ਜਾਂ ਕਹਿ ਲਈਏ ਕਿ ਵਿਜੀਲੈਂਸ ਵੱਲੋਂ ਜਿਹੜੀ ਕਲੋਜ਼ਰ ਰਿਪੋਰਟ ਜਾਂ ਕੈਂਸਲੇਸ਼ਨ ਰਿਪੋਰਟ ਜਿਹੜੀ ਦਾਖਲ ਕੀਤੀ ਜਾ ਰਹੀ ਹੈ, ਕਿ ਉਹਨੂੰ ਅਮਲ 'ਚ ਲਿਆਉਣ ਤੋਂ ਪਹਿਲਾਂ ਮੇਰਾ ਪੱਖ ਜ਼ਰੂਰ ਸੁਣਿਆ ਜਾਵੇ। ਤਾਂ ਉਹ ਕਹਿੰਦੇ ਆ ਕਿ ਜਿਸ ਸਮੇਂ ਇਹ ਦੋਸ਼ ਆਇਦ ਕੀਤੇ ਗਏ ਸੀਗੇ ਉਹ ਉਸ ਸਮੇਂ ਵਿਜੀਲੈਂਸ ਦਾ ਮੁਖੀ ਸੀਗਾ। ਉਹ ਕਹਿੰਦੇ ਕਿ ਮੇਰੇ ਕੋਲ ਬਹੁਤ ਤਕੜੇ ਦਸਤਾਵੇਜ਼ ਨੇ ਜੋ ਮੈਂ ਅਦਾਲਤ ਦੇ ਸਨਮੁਖ ਪੇਸ਼ ਕਰਨਾ ਚਾਹੂੰਗਾ। ਉਹਨੇ ਆਪਣਾ ਦਾਅ ਖੇਡ ਦਿੱਤਾ। ਤੇ ਦਾਅ ਤੋਂ ਭਾਵ ਇਹ ਆ, ਸਿੱਧੇ ਤੌਰ ਤੇ ਆਪਾਂ ਇਹਦੇ ਵਿੱਚੋਂ ਇਹ ਚੀਜ਼ ਲੈ ਸਕਦੇ ਹਾਂ ਕਿ ਸੁਮੇਧ ਸੈਣੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਦਬਾਅ ਬਣਾਉਣ ਦਾ ਇਹ ਪੈਂਤੜਾ ਜਿਹੜਾ ਉਹ ਖੇਡ ਬੈਠਾ। ਤੋ ਅੱਗੇ ਅਸੀਂ ਵੇਖਿਆ ਸੀਗਾ ਕਿ ਜਿਹੜੇ ਪੁਲਿਸ ਵਾਲੇ ਗਏ ਸੀ ਹਾਈ ਕੋਰਟ ਦੇ ਵਿੱਚ, ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਪਿਛਲੀ ਸਰਕਾਰ ਦੇ ਕੁਝ ਬੰਦਿਆਂ ਨੇ 15 ਦਿਨ ਪਹਿਲਾਂ ਹੀ ਕਰਤੀ ਸੀਗੀ ਤੇ 15 ਦਿਨ ਪਹਿਲਾਂ ਹੀ ਇੱਕ ਅਖਬਾਰ ਨੇ ਉਹ ਮਾਮਲਾ ਛਾਪ ਵੀ ਦਿੱਤਾ ਸੀਗਾ। ਤਾਂ ਹੁਣ ਵੀ ਲੱਗਦਾ ਇਹੋ ਹੀ ਆ ਕਿ ਸੁਮੇਧ ਸੈਣੀ ਹੈ ਜਿਹੜਾ ਉਹ ਰਣਨੀਤੀ ਦੇ ਤਹਿਤ ਹੀ ਇਹ ਚੀਜ਼ ਜਿਹੜੀ ਆ ਉਹ ਕਰਦਾ ਨਜ਼ਰ ਆਉਂਦਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬੁਢਲਾਡੇ ਦੇ ਵਪਾਰੀ ਨੂੰ ਭੇਜਿਆ ਪਾਰਸਲ ਬੰਬ, 20 ਲੱਖ ਨਾ ਦੇਣ ਤੇ ਪਰਿਵਾਰ ਸਮੇਤ ਉਡਾਉਣ ਦੀ ਧਮਕੀ। ਦੇਖੋ, ਇਹ ਕੋਈ ਫਾਈਨੈਂਸ ਦਾ ਕਾਰੋਬਾਰੀ ਸੀਗਾ ਜਿਹਦੇ ਘਰ ਦੇ ਵਿੱਚ ਇੱਕ ਪਾਰਸਲ ਆਇਆ, ਪਾਰਸਲ ਬੰਬ ਜਿਹਨੂੰ ਕਹਿ ਸਕਦੇ। ਵੈਸੇ ਤੇ ਇਹ ਪੈਟਰਨ ਇਹੋ ਜਿਹਾ ਤੁਹਾਨੂੰ ਪਤਾ ਹੀ ਆ ਕਿ ਇੱਧਰਲੇ ਤੁਹਾਡੇ ਮੁਲਕਾਂ 'ਚ ਬਹੁਤ ਜ਼ਿਆਦਾ ਇਹ ਖਤਰਨਾਕ ਆ। ਕਈ ਵਾਰ ਖਤਰਨਾਕ ਰਸਾਇਣ ਭੇਜ ਦਿੱਤੇ ਜਾਂਦੇ ਆ ਜਾਂ ਏਦਾਂ ਕੁਛ ਹੋ ਜਾਂਦਾ, ਵਾਪਰ ਜਾਂਦਾ। ਤਾਂ ਇੱਥੇ ਇਸ ਤਰ੍ਹਾਂ ਦਾ ਇਹਨਾਂ ਚੱਲਣ ਨਹੀਂ ਸੀਗਾ। ਪਰ ਆਪਾਂ ਮੋਗੇ ਦੇ ਵਿੱਚ ਵੇਖਿਆ ਰਾਜ ਕਰਮਜੀਤ ਸਿੰਘ ਜੀ ਕਿ ਆ ਪਿਛਲੇ ਦਿਨੀ ਇੱਕ ਬਲਾਸਟ ਹੋ ਗਿਆ ਸੀਗਾ। ਇੱਕ ਬੰਦਾ ਆ ਕੇ ਉੱਥੇ ਪਾਰਸਲ ਦੇ ਰਿਹਾ ਸੀਗਾ, ਕਹਿੰਦਾ ਜੀ ਕੁਛ ਟੀ-ਸ਼ਰਟਾਂ ਨੇ। ਜਦੋਂ ਉਹ ਪੈਕਿੰਗ ਕਰ ਰਹੇ ਸੀਗੇ, ਜਦੋਂ ਤੋਲਾਈ ਕਰ ਰਹੇ ਸੀਗੇ ਵੇਟ ਵਗੈਰਾ, ਤਾਂ ਉਸ ਸਮੇਂ ਬਲਾਸਟ ਹੋ ਗਿਆ ਸੀ, ਬੰਦਾ ਨਿਕਲ ਗਿਆ ਸੀ, ਬਾਅਦ ਦੇ ਵਿੱਚ ਫੜਿਆ ਗਿਆ। ਮਾਮਲਾ ਸੀਗਾ ਪ੍ਰਾਪਰਟੀ ਨਾਲ ਜੁੜਿਆ, ਉੱਤਰਾਖੰਡ ਦਾ ਸ਼ਾਇਦ ਉਹ ਮਾਮਲਾ ਸੀਗਾ। ਸੰਗਰੂਰ ਦਾ ਬੰਦਾ ਸੀਗਾ ਜਿਹਦਾ ਗਾਂ ਉਹ ਪ੍ਰਾਪਰਟੀ ਨਾਲ ਉਹਦਾ ਵਾਹ ਵਾਸਤਾ ਸੀਗਾ। ਤਾਂ ਉਹ ਬੰਦਾ ਜਿਹੜਾ ਉਹ ਚਾਹੁੰਦਾ ਸੀਗਾ ਕਿ ਇਹਦਾ ਕੰਮ ਖਤਮ ਹੋ ਜਾਵੇ ਤੇ ਪ੍ਰਾਪਰਟੀ ਦਾ ਮੈਂ ਹੀ ਮਾਲਕ ਬਣ ਜਾਵਾਂ। ਤਾਂ ਉਹਨੇ ਸਕੀਮ ਇਹ ਕੀਤੀ ਕਿ ਉੱਥੋਂ ਆ ਕੇ ਮੋਗਿਓਂ ਜਾ ਕੇ ਉਹਨੇ ਇਹ ਪਾਰਸਲ ਕਰਾਉਣ ਦਾ ਯਤਨ ਕੀਤਾ।
ਪਰ ਗੇਮ ਪੁੱਠੀ ਪੈ ਗਈ, ਚਲੋ ਫੜਿਆ ਗਿਆ। ਇਹ ਦੂਸਰਾ ਮਾਮਲਾ ਹੈ ਔਰ ਮੇਰੇ ਲਈ ਬੜਾ ਕਪਾਟ ਖੋਲਣ ਵਾਲਾ ਮਾਮਲਾ ਹੈ ਕਿ ਪੰਜਾਬ ਦੇ ਵਿੱਚ ਇਹ ਕੁਛ ਦਿਨਾਂ ਦੇ ਅੰਦਰ ਅੰਦਰ ਦੂਸਰਾ ਮਾਮਲਾ ਜਿਹਦੇ ਚ ਪਾਰਸਲ ਬੰਬ ਭੇਜਿਆ ਜਾਂਦਾ ਔਰ ਨਾਲ ਇੱਕ ਪੱਤਰ ਭੇਜਿਆ ਜਾਂਦਾ ਕਿ ਦੇਖੋ ਤੁਸੀਂ ਪੱਤਰ ਧਿਆਨ ਦੇ ਨਾਲ ਪੜ੍ਹ ਲਓ, ਅਸੀਂ ਜੋ ਕਹਿ ਰਹੇ ਹਾਂ ਇਸ ਚੀਜ਼ ਨੂੰ ਫੋਲੋ ਕਰੋ ਕਿ 20 ਲੱਖ ਰੁਪਈਏ ਦਾ ਇੰਤਜ਼ਾਮ ਕਰਕੇ ਰਤੀਏ ਦੇ ਸਰਕਾਰੀ ਹਸਪਤਾਲ ਦੇ ਵਿੱਚ, ਰਤੀਆ ਹਰਿਆਣੇ ਦਾ ਇੱਕ ਸ਼ਹਿਰ ਹੈ ਜਿਹੜਾ ਪੰਜਾਬ ਦੇ ਬਾਰਡਰ ਤੇ ਲੱਗਦਾ, ਤਾਂ ਕਹਿੰਦੇ ਕਿ ਉਹਦੇ ਸਰਕਾਰੀ ਹਸਪਤਾਲ ਦੇ ਗੇਟ ਤੇ ਮੂਹਰੇ ਰੱਖਿਓ, ਨਹੀਂ ਤੇ ਫਿਰ ਇਹ ਬੰਬ ਜਿਵੇਂ ਆ ਗਿਆ ਇਹਦੇ ਨਾਲ ਜਿਹੜਾ ਰਿਮੋਟ ਹੈ ਉਹ ਸਾਡੇ ਹੱਥ ਦੇ ਵਿੱਚ ਹੈ ਤਾਂ ਬਲਾਸਟ ਵੀ ਕਰ ਸਕਦੇ ਹਾਂ। ਹਾਲਾਂਕਿ ਇਹ ਪਤਾ ਨਹੀਂ ਲੱਗਿਆ ਹੁਣ ਤੱਕ, ਕੋਈ ਪੁਸ਼ਟੀ ਨਹੀਂ ਹੋਈ ਕਿ ਕੀ ਵਾਕਿਆ ਹੀ ਉਹ ਕੋਈ ਐਕਸਪਲੋਸਿਵ ਸੀਗਾ ਜਾਂ ਵੈਸੇ ਡਰਾਵਾ ਦਿੱਤਾ ਸੀਗਾ, ਪਰ ਇਹ ਜਿਹੜਾ ਪੈਟਰਨ ਆ, ਇਹ ਪੈਟਰਨ ਜਾਂ ਇਹ ਚੱਲਣ ਹੈ ਜਿਹੜਾ ਬਹੁਤ ਖਤਰਨਾਕ ਜਾਪਦਾ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਹਾਈ ਕੋਰਟ ਨੇ ਪੰਜਾਬ ਨੂੰ ਪਾਈ ਝਾੜ, 1 ਲੱਖ ਰੁਪਏ ਜੁਰਮਾਨਾ ਵੀ ਕੀਤਾ। ਕੋਈ ਹਫ਼ਤਾ ਨਹੀਂ ਹੈ ਜਿਹਦੇ ਵਿੱਚ ਇਹਨਾਂ ਨੂੰ ਜਾਂ ਤੇ ਝਾੜ ਨਹੀਂ ਪੈਂਦੀ ਜਾਂ ਜੁਰਮਾਨਾ ਨਹੀਂ ਪੈਂਦਾ। ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਾਇਆ ਇਹਨਾਂ ਨੂੰ 50 ਕਰੋੜ ਰੁਪਈਏ ਦਾ ਜੁਰਮਾਨਾ, ਉਹ ਹਾਲੇ ਤੱਕ ਪਤਾ ਨਹੀਂ ਇਹਨਾਂ ਨੇ ਤਾਰਿਆ ਜਾਂ ਨਹੀਂ ਤਾਰਿਆ। ਉਸ ਤੋਂ ਬਾਅਦ ਹਾਈ ਕੋਰਟ ਨੇ ਇਹਨਾਂ ਨੂੰ ਇੱਕ ਜੁਰਮਾਨਾ ਪਾਇਆ ਸੀ ਮੇਰੇ ਖਿਆਲ ਦੇ ਨਾਲ 25,000 ਰੁਪਈਏ ਦਾ। ਉਹ ਇਸ ਕਰਕੇ ਪਾਇਆ ਸੀਗਾ, ਉਹ ਕਹਿੰਦੇ ਕਿ ਤੁਸੀਂ ਲੋਕਾਂ ਨੇ ਤਮਾਸ਼ਾ ਬਣਾਇਆ ਕਿ ਸਿੰਗਲ ਬੈਂਚ ਤੋਂ ਜਦੋਂ ਫੈਸਲਾ ਆਉਂਦਾ ਤੁਹਾਡੇ ਵਿਰੋਧ ਦੇ ਵਿੱਚ, ਤੁਸੀਂ ਜਾਣ ਬੁੱਝ ਕੇ ਕਿ ਕੁਛ ਮਾਮਲੇ ਆ ਜਿਹੜੇ ਤੁਹਾਨੂੰ ਲਾਗੂ ਨਾ ਕਰਨੇ ਪੈਣ, ਤੁਸੀਂ ਡਬਲ ਬੈਂਚ ਲੈ, ਜਦ ਕਿ ਇਹ ਚੀਜ਼ ਹੋ ਹੀ ਨਹੀਂ ਸਕਦੀ, ਇਹ ਚੀਜ਼ ਵਾਜਬ ਵੀ ਨਹੀਂ ਹੈ, ਮੁਨਾਸਬ ਵੀ ਨਹੀਂ ਹੈ। ਤਾਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਜਿੱਦਾਂ ਤੁਸੀਂ ਕੰਮ ਕਰਦੇ ਜੇ ਅਗਲੀ ਵਾਰੀ ਹੋ ਸਕਦਾ 25 ਲੱਖ ਜੁਰਮਾਨਾ ਪਾਇਆ ਜਾਵੇ, ਹੋ ਸਕਦਾ 40 ਲੱਖ ਵੀ ਜੁਰਮਾਨਾ ਤੁਹਾਨੂੰ ਕੀਤਾ ਜਾਵੇ, ਜਿਹੋ ਜਿਹੀਆਂ ਤੁਹਾਡੀਆਂ ਹਰਕਤਾਂ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਟਿੱਪਣੀ ਸੀ ਜਿਹੜੀ ਪਿਛਲੇ ਹਫ਼ਤੇ ਆਈ ਸੀ। ਤਾਂ ਇਸ ਹਫ਼ਤੇ ਵੀ ਹੁਣ ਦੇਖ ਲਓ ਕਿ ਇਹਨਾਂ ਨੇ ਕੀ ਕੀਤਾ ਕਿ 16 ਵਰ੍ਹੇ ਪਹਿਲਾਂ ਇੱਕ ਮੁਕੱਦਮਾ ਜਿਹੜਾ ਕਿ ਨਿਬੜ ਚੁੱਕਾ ਸੀਗਾ, ਹਾਈ ਕੋਰਟ ਨਿਪਟਾ ਚੁੱਕਾ ਸੀਗਾ, ਉਹਨੂੰ ਰੀਕਾਲ ਕਰਨ ਦੀ ਜਾ ਕੇ ਤੇ ਅਰਜ਼ੀ ਦਾਖਲ ਕਰ ਦਿੱਤੀ। ਉਹ ਕਹਿੰਦੇ ਤੁਹਾਡਾ ਦਿਮਾਗ ਖਰਾਬ ਆ ਕਿ 16 ਸਾਲ ਤੱਕ ਤੁਸੀਂ ਸੁੱਤੇ ਰਹੇ, ਹੁਣ 16 ਸਾਲਾਂ ਬਾਅਦ ਆ ਗਏ ਹੋ ਕਿ ਰੀਕਾਲ ਕਰ ਦਿਓ। ਉਹਨਾਂ ਨੇ ਕਿਹਾ ਕਿ ਇੱਥੋਂ ਦੌੜ ਜਾਓ, ਤੇ ਨਾਲ ਹੀ ਉਹਨਾਂ ਨੇ ਐਡਵੋਕੇਟ ਜਨਰਲ ਨੂੰ ਕਿਹਾ ਕਿ ਪੇਸ਼ ਕਰੋ। ਤਾਂ ਐਡਵੋਕੇਟ ਜਨਰਲ 2 ਘੰਟਿਆਂ ਦੇ ਅੰਦਰ ਅੰਦਰ ਤੇ ਪੇਸ਼ ਨਹੀਂ ਹੋਇਆ, ਫਿਰ ਉਹਨਾਂ ਨੇ ਚੱਕ ਕੇ ਤੇ ਇਹਨਾਂ ਨੂੰ ਇਹ ਜੁਰਮਾਨਾ ਕੀਤਾ ਗਿਆ। ਸੋ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਤੇ ਨਾਲ ਇਹ ਕਿਹਾ ਗਿਆ ਕਿ ਜਿਹੜੇ ਬੰਦੇ ਨੇ ਇਹ ਸਕੀਮ ਦਿੱਤੀ ਆ ਕਿ ਜਾ ਕੇ ਅਰਜ਼ੀ ਪਾ ਦਿਓ, ਉਸ ਬੰਦੇ ਕੋਲੋਂ ਹੀ ਇਹ ਜੁਰਮਾਨਾ ਵਸੂਲ ਕਰਨਾ। ਤੋ ਕਸੂਤਾ ਫਸਾ ਦਿੱਤਾ ਕਿ ਜਿਹੜੇ ਬੰਦੇ ਦਾ ਇਹ ਕਾਰਡ ਵਾਲਾ ਕੰਮ ਸੀਗਾ ਕਿ ਜਾ ਕੇ ਅਰਜ਼ੀ ਦਾਖਲ ਕਰੋ ਇਸ ਮਾਮਲੇ ਦੇ ਵਿੱਚ, ਹੁਣ ਉਹਦੇ ਤੋਂ ਹੀ ਜੁਰਮਾਨਾ ਲਵੋ। ਤੇ ਮੇਰੇ ਖਿਆਲ ਨਾਲ ਇਹ ਕੰਮ ਠੀਕ ਕੀਤਾ ਇਹਨਾਂ ਨੇ। ਤੇ ਹਾਈ ਕੋਰਟ ਜਿਸ ਤਰੀਕੇ ਨਾਲ ਚੱਲਦੀ ਪਈ ਆ, ਲੱਗਦਾ ਇਹ ਆ ਕਿ 1-2 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਸਰਕਾਰ ਤੋਂ ਜੁਰਮਾਨੇ ਦੇ ਰੂਪ 'ਚ ਵਸੂਲ ਕਰ ਲੈਣਗੇ, ਜਿਹੋ ਜਿਹਾ ਕੰਮ ਚੱਲਦਾ ਪਿਆ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਅਮਰਿੰਦਰ ਦਾ ਦਾਅਵਾ 20 ਮਹੀਨਿਆਂ ਦੇ ਵਿੱਚ ਦਿੱਤੀਆਂ 4,41,364 ਨੌਕਰੀਆਂ, ਇਹ ਕਿੱਥੇ ਮਿਲ ਗਈਆਂ? ਬੱਲੇ ਬੱਲੇ ਹੀ ਹੋ ਗਈ ਆ ਮੇਰੇ ਖਿਆਲ ਦੇ ਨਾਲ। ਇਹ ਜ਼ੀਰੋਆਂ ਜ਼ਰੂਆਂ ਦੇ ਕੋਈ ਭੰਨ ਕੱਢ ਕਰਕੇ ਆ, ਇੰਨੀਆਂ ਨੌਕਰੀਆਂ ਤੇ ਕਿੱਥੇ ਮਿਲੀਆਂ ਨੇ। ਖੈਰ ਇੰਨੀਆਂ ਨੌਕਰੀਆਂ ਮਿਲੀਆਂ ਹੁੰਦੀਆਂ ਤੇ ਫਿਰ ਤੇ ਘਰ ਘਰ ਰੁਜ਼ਗਾਰ ਵਾਲਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਜਾਣਾ ਸੀਗਾ। ਅੱਛਾ ਦੇਖੋ, ਇਹਨਾਂ ਨੇ ਨਾ ਇੱਕ ਤਮਾਸ਼ਾ ਜਿਹਾ ਤੋਰਿਆ, ਰੁਜ਼ਗਾਰ ਮਿਲੇ। ਪਹਿਲਾਂ ਤੁਸੀਂ ਕਾਲਜਾਂ 'ਚ ਪੜ੍ਹੇ ਆ ਜਾਂ ਜਿਹੜੇ ਹੋਰ ਸਰੋਤੇ ਪੜ੍ਹੇ ਹੋਣਗੇ ਉਹਨਾਂ ਨੂੰ ਪਤਾ ਕਿ ਆਪਣੇ ਇੱਥੇ ਪਲੇਸਮੈਂਟ ਸੈਮੀਨਾਰ ਲੱਗਦੇ ਹੁੰਦੇ ਸੀ ਕਾਲਜਾਂ ਦੇ ਵਿੱਚ। ਕੰਪਨੀਆਂ ਆਉਂਦੀਆਂ, ਇੰਜੀਨੀਅਰਿੰਗ ਕਰਦੇ ਸਟੂਡੈਂਟਾਂ ਨੂੰ ਲੈ ਲੈਂਦੀਆਂ ਸੀਗੀਆਂ, ਵੱਡੇ ਵੱਡੇ ਉਦੋਂ ਪੈਕੇਜ ਵੀ ਮਿਲਦੇ। ਤਾਂ ਉਹ ਪਲੇਸਮੈਂਟ ਸੈਮੀਨਾਰ ਜਿਹੜੇ ਮੁੜ ਕੇ ਟਲ ਗਏ ਕਿਉਂਕਿ ਮੁੰਡੇ ਕੁੜੀਆਂ ਆਪ ਹੀ ਇੱਥੋਂ ਟਲਣ ਲੱਗ ਗਏ ਪੰਜਾਬ। ਤੁਹਾਨੂੰ ਪਤਾ ਕਾਲਜਾਂ ਦਾ ਤਾਂ ਅੱਜ ਕੱਲ੍ਹ ਕੋਟਾ ਨਹੀਂ ਪੂਰਾ ਹੁੰਦਾ ਪੰਜਾਬ ਦਾ। ਸੋ ਉਹ ਟਰੈਂਡ ਹਟ ਗਿਆ। ਕੁਝ ਕਾਲਜਾਂ ਦੇ ਵਿੱਚ ਸਰਕਾਰੀ ਇਮਦਾਦ ਦੇ ਨਾਲ ਸਾਰਾ ਕੁਝ ਫੇਰ ਚਾਲੂ ਕਰ ਦਿੱਤਾ ਗਿਆ ਕਿ ਚਲੋ ਇਹਨੇ ਨਾਲ ਆਰ ਪਾਰ ਹੁੰਦਾ ਰਹਿੰਦਾ, ਸੀਟਾਂ ਸੂਟਾਂ ਭਰੀਆਂ ਰਹਿੰਦੀਆਂ, ਰੁਜ਼ਗਾਰ ਮੇਲਾ, ਫਲਾਂ ਮੇਲਾ, ਟਮਕਾ ਮੇਲਾ। ਰੁਜ਼ਗਾਰ ਮੇਲਿਆਂ ਦੇ ਵਿੱਚ ਠੀਕ ਕਿ ਇਹਨਾਂ ਨੇ ਅੰਕੜੇ ਕੁਛ ਹਾਸਲ ਕਰ ਲਏ ਕਿ ਜੀ ਇੰਨੇ ਹਜ਼ਾਰ ਨੂੰ, ਹੁਣ ਵੈਸੇ 4 ਲੱਖ ਤੋਂ ਉੱਤੇ ਕਹੀ ਜਾਂਦੇ ਆ, ਪਤਾ ਨਹੀਂ ਕਿੱਥੋਂ ਇਹ ਅੰਕੜਾ ਕੱਢਿਆ। ਵੈਸੇ ਹੈਰਾਨਗੀ ਵਾਲੀ ਗੱਲ ਆ ਕਿ ਜਿੱਦਾਂ ਕਹਿੰਦੇ ਆ ਤਕਰੀਬਨ 4.5 ਲੱਖ ਨੌਕਰੀ, ਜੇ 4.5 ਲੱਖ ਨੌਕਰੀ ਦਿੱਤੀ ਹੈ ਇਹਨਾਂ ਨੇ, ਫਿਰ ਇਹਦਾ ਮਤਲਬ ਹੈ ਕਿ ਬੇਰੁਜ਼ਗਾਰੀ ਤੇ ਤਕਰੀਬਨ ਪੰਜਾਬ ਦੇ ਵਿੱਚੋਂ ਲਗਭਗ 25-30% ਘੱਟ ਗਈ ਹੋਣੀ ਚਾਹੀਦੀ ਆ। ਪਰ ਮੈਂ ਤੁਹਾਨੂੰ ਇੱਕ ਰਿਪੋਰਟ ਦੱਸ ਦਿੰਦਾ ਜਿਹੜੀ ਕਿ ਮੇਰੇ ਖਿਆਲ ਦੇ ਨਾਲ ਕੱਲ੍ਹ ਦੀ ਹੋਈ ਆ। ਤਾਂ ਇਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਬੇਰੁਜ਼ਗਾਰਾਂ ਦੀ ਗਿਣਤੀ 'ਚ ਪੰਜਾਬ ਅੰਦਰ 14% ਦਾ ਵਾਧਾ ਹੋਇਆ। ਹੁਣ ਇਹ ਰਿਪੋਰਟ ਹੈ ਕੱਲ੍ਹ ਦੀ, ਤੁਹਾਨੂੰ ਆਮ ਹੀ ਮਿਲ ਜਾਊਗੀ ਨਿਊਜ਼ ਪੋਰਟਲ ਵਗੈਰਾ ਤੇ। ਇਹ ਖੁਦ ਪੰਜਾਬ ਨਾਲ ਜੁੜੀ ਹੈ ਜਿਹੜੀ, ਉਹ ਇੱਕ ਰਿਪੋਰਟ ਆ।
ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਰਿਪੋਰਟਾਂ ਇੱਦਾਂ ਦੀਆਂ ਆਈ ਜਾਂਦੀਆਂ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬੇਰੁਜ਼ਗਾਰੀ ਦੇ ਵਿੱਚ ਬੇਇੰਤਹਾ ਵਾਧਾ ਹੋ ਰਿਹਾ, ਤਾਂ ਦੂਸਰੇ ਪਾਸੇ ਕੈਪਟਨ ਸਾਹਿਬ ਜਿਹੜੇ ਆਪਣੀ ਡਫਲੀ ਵਜਾਈ ਜਾ ਰਹੇ ਆ। ਔਰ ਨੌਕਰੀ ਜਿਹੜੀ ਦਿੰਦੇ ਵੀ ਆ, ਇੱਥੇ ਸਾਡੇ ਮੁਕਤਸਰ ਦੇ ਵਿੱਚ ਚੱਲਦਾ ਪਿਆ ਕੰਮ, ਤਾਂ ਉੱਥੇ ਲੰਬੀ ਦੇ ਵਿੱਚ ਇੱਕ ਹੋਇਆ ਸੀਗਾ ਇਹਨਾਂ ਦਾ ਇਹ ਰੁਜ਼ਗਾਰ ਮੇਲਾ। ਪਹਿਲੀ ਗੱਲ ਤੇ ਸਟੂਡੈਂਟ ਇੰਨੇ ਆਏ ਨਹੀਂ, ਉਤਸ਼ਾਹ ਹੀ ਨਹੀਂ ਦਿਖਾਇਆ। ਦੂਜੀ ਚੀਜ਼ ਜਿਹੜੀ ਆ ਬੇਰੁਜ਼ਗਾਰਾਂ ਦੀ ਉਹ ਇਹ ਰਹੀ ਕਿ ਜੇ ਆਏ ਆ ਤਾਂ ਉੱਥੇ ਜਿਹੜੇ 4th ਕਲਾਸ ਵਾਲੇ ਉਹ ਹੀ ਇੰਟਰਵਿਊ ਕਰਦੇ ਰਹੇ, ਤਾਂ ਕਿਸੇ ਨੂੰ 7,000 ਤੇ ਨੌਕਰੀ ਮਿਲੀ। ਇੱਕ ਮੁੰਡਾ ਮੈਨੂੰ ਮਿਲਿਆ, ਉਹ ਕਹਿੰਦਾ ਕਿ ਮੈਂ ਰੁਜ਼ਗਾਰ ਮੇਲਿਆਂ 'ਚੋਂ ਇਸ ਤਰ੍ਹਾਂ ਸਿਲੈਕਟ ਹੋਇਆ ਸੀਗਾ ਤੇ ਮੈਨੂੰ ਗੁਜਰਾਤ ਦੀ ਇੱਕ ਕੰਪਨੀ ਨੇ ਹਾਇਰ ਕਰ ਲਿਆ ਜਾਂ ਕਹਿ ਲਓ ਜੋਬ ਤੇ ਰੱਖ ਲਿਆ। ਉਹ ਕਹਿੰਦਾ ਕਿ 15,000 ਰੁਪਈਆ ਮੇਰੀ ਸੈਲਰੀ, ਤੇ ਮੈਂ ਉੱਥੋਂ ਛੱਡਾ ਕੇ ਆ ਗਿਆ ਕਿ ਗੁਜਰਾਤ ਦੇ ਵਿੱਚ ਮੈਂ ਖਾਵਾਂ ਕੀ ਪੀਵਾਂ ਕੀ ਤੇ ਘਰੇ ਕੀ ਲਿਆ। 15,000 ਰੁਪਇਆ ਸੈਲਰੀ ਕੰਮ ਹੈ ਜਿਹੜਾ ਉਹ ਪੂਰਾ ਠੋਕਵਾਂ ਕੰਮ ਸੀਗਾ। ਸੋ ਇਸ ਤਰ੍ਹਾਂ ਦਾ ਇੱਕ ਫਿਗਰ ਆ ਜਿਹਨੂੰ ਇਹ ਆਧਾਰ ਬਣਾ ਕੇ ਆਪਣੀ ਮਸ਼ਹੂਰੀ ਤੇ ਕਰ ਸਕਦੇ ਆ। ਪਰ ਬੇਰੁਜ਼ਗਾਰੀ ਦੀ ਜੇ ਹਕੀਕਤ ਵੇਖਣੀ ਹੋਵੇ ਤੇ ਹੇਠਲੇ ਪੱਧਰ ਤੇ ਝਾਕ ਕੇ ਵੇਖ ਲੈਣ, ਬੇਰੁਜ਼ਗਾਰੀ ਆ ਜਿਹੜੀ ਉਹ ਅੱਜ ਵੀ ਡੈਨ ਬਣ ਕੇ ਲੱਖਾਂ ਸੁਪਨਿਆਂ ਨੂੰ ਨੋਚਦੀ ਪਈ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਪੰਜਾਬ ਪੁਲਿਸ ਨੇ ਗਾਇਬ ਕੀਤਾ ਸੋਨਾ, ਲਾਪਰਵਾਹੀ ਮਹਿੰਗੀ ਪਈ। ਇਹਨਾਂ ਤੇ ਸੋਨੇ ਵਰਗੇ ਬੰਦੇ ਗਾਇਬ ਕਰ ਛੱਡੇ ਤੇ ਸੋਨਾ ਕੀ ਚੀਜ਼ ਆ। ਸਹੀ ਗੱਲ ਹੈ। ਪੰਜਾਬ ਪੁਲਿਸ ਦੇ ਤੁਹਾਨੂੰ ਪਤਾ ਹੀ ਹੈ ਕਾਰਨਾਮੇ ਜਿਸ ਤਰ੍ਹਾਂ ਦੇ। ਘਟਨਾ ਹੈਗੀ ਆ ਬਠਿੰਡੇ ਜ਼ਿਲ੍ਹੇ ਦੀ। ਅਸਲ ਦੇ ਵਿੱਚ ਨਾ ਕਿਸੇ ਦਾ ਸੋਨਾ ਚੋਰੀ ਹੋ ਗਿਆ ਸੀਗਾ ਅੱਜ ਤੋਂ ਕਈ ਵਾਰੇ ਪਹਿਲਾਂ, ਤੇ ਉਹ ਸੋਨਾ ਮੁੜ ਕੇ ਰਿਕਵਰ ਹੋ ਗਿਆ। ਤੁਹਾਨੂੰ ਪਤਾ ਜਿਹੜੀ ਚੀਜ਼ ਰਿਕਵਰ ਹੋ ਜਾਂਦੀ ਉਹ ਬਣ ਜਾਂਦੀ ਆ ਮਾਲ ਮੁਕੱਦਮਾ। ਤੇ ਉਹ ਜਿਹੜਾ ਮਾਲ ਮੁਕੱਦਮਾ ਹੁੰਦਾ, ਯਾਨੀ ਮੁਕੱਦਮੇ ਦਾ ਜਿਹੜਾ ਮਟੀਰੀਅਲ ਆ, ਉਹਨੂੰ ਫਿਰ ਮਾਲਖਾਨੇ 'ਚ ਸਾਂਭਿਆ ਜਾਂਦਾ। ਕਈ ਵਾਰ ਮਾਲਖਾਨੇ 'ਚ ਸਾਂਭਿਆ ਮਾਲ ਪੱਕਾ ਹੀ ਸਾਂਭ ਦਿੱਤਾ ਜਾਂਦਾ, ਕਿਉਂਕਿ ਮਾਲਖਾਨੇ ਵਾਲੇ ਆ ਜਿਹੜੇ ਉਹ ਕਈ ਵਾਰ ਚਾਲਖਾਨਾ ਕਰ ਜਾਂਦੇ ਆ। ਇੱਥੇ ਤੇ ਇਹੋ ਜਿਹਾ ਹਾਲ ਆ ਪਿੱਛੇ ਜੇ ਮਾਝੇ ਦੇ ਵਿੱਚ, ਸ਼ਾਇਦ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਮੁੰਡਾ ਫੜਿਆ ਗਿਆ ਸੀ। ਉਹਦਾ ਪਿਓ ਥਾਣੇ 'ਚ ਸੀਗਾ, ਮਾਲਖਾਨੇ ਦਾ ਇੰਚਾਰਜ ਸੀਗਾ, ਤੇ ਉਹ ਉੱਥੋਂ ਅਸਲਾ ਚੁੱਕ ਕੇ ਚੋਰੀ ਕਰਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ, ਤੇ ਉਹ ਤੋਂ ਚੋਰੀ ਉਹਨੇ ਚਾਬੀ ਬਣਾਈ ਸੀਗੀ ਜਾਂ ਰਜਾਮੰਦਗੀ ਸੀ, ਉੱਥੋਂ ਅਸਲਾ ਚੋਰੀ ਕਰਕੇ ਗੈਂਗਸਟਰਾਂ ਨੂੰ ਵੇਚ ਦਿੰਦਾ ਸੀ। ਉਹ ਮੁੰਡਾ ਵੀ ਫੜਿਆ ਗਿਆ। ਇਸ ਤਰ੍ਹਾਂ ਦਾ ਕੰਮ ਵੀ ਚੱਲਦਾ। ਹੁਣ ਦੇਖੋ ਮਾਲਖਾਨੇ 'ਚੋਂ ਅਸਲਾ ਨਿਕਲ ਜਾਣਾ, ਔਰ ਕਮਾਲ ਦੀ ਗੱਲ ਇਹ ਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਬਾਅਦ ਦੇ ਵਿੱਚ ਪੁਲਿਸ ਨੇ ਬਾਹਰੋਂ ਫੜਿਆ ਤੇ ਫਿਰ ਪਤਾ ਲੱਗਿਆ ਕਿ ਇਹ ਇਸ ਤਰ੍ਹਾਂ ਦਾ ਕੰਮ ਕਰਦਾ ਸੀਗਾ। ਫਿਰੋਜ਼ਪੁਰ ਦੇ ਵਿੱਚ ਇੱਕ ਹੌਲਦਾਰ ਨੇ ਕਈ ਕਿਲੋ ਹੈਰੋਇਨ ਕੱਢ ਕੇ ਵੇਚ ਦਿੱਤੀ ਸੀ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਨੇ ਮਾਲਖਾਨੇ ਦੇ ਵਿੱਚ। ਤਾਂ ਇਹ ਸੋਨਾ ਜਿਹੜਾ ਉਹ ਗਾਇਬ ਹੋਇਆ, ਔਰ ਇਸ ਸੋਨੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੀ ਚੋਰੀ ਕੀਤੀ ਗਈ ਉਹ ਸੀਗੀ 4-5 ਤੋਲਿਆਂ ਦੀ। ਉੱਦਾਂ ਤੇ 18 ਤੋਲੇ ਸੋਨਾ ਸੀਗਾ। ਕਿਸੇ ਨੇ ਦੇਖਿਆ, ਕਿਸੇ ਸਿਆਣੇ ਮੁਲਾਜ਼ਮ ਨੇ ਕਿ ਸੋਨਾ ਵਾਹਵਾ ਵਿੱਚੋਂ ਥੋੜਾ ਜਿਹਾ ਕੱਢ ਲਈਏ, ਘਰ ਦੀ ਖੁਸ਼ ਹੋ ਜੂਗੀ, ਨਾਲੇ 4 ਦਿਨ ਆਪਣਾ ਤੋਰੀ ਫੁਲਕਾ ਚੱਲ ਜੂਗਾ। ਤਾਂ ਕਿਹੜਾ ਕਿਸੇ ਨੇ ਵੇਖਣਾ, ਕਿਹੜਾ ਕਿਸੇ ਨੇ ਤੋਲਣਾ। ਜਦੋਂ ਤੱਕ ਕੇਸ ਨਿਬੜੂਗਾ ਉਦੋਂ ਤੱਕ ਬੱਲੇ ਬੱਲੇ ਆ। ਪਰ 9 ਸਾਲ ਪਹਿਲਾਂ ਉਹਨਾਂ ਨੇ ਸਪੁਰਦਗੀ ਦੀ ਅਰਜ਼ੀ ਦਾਖਲ ਕਰ ਦਿੱਤੀ। ਜਦੋਂ ਸਪੁਰਦਗੀ ਹੋਣ ਲੱਗੀ ਤੇ 4 ਤੋਲੇ 5 ਤੋਲੇ ਸੋਨਾ ਘੱਟ ਸੀਗਾ। ਫਿਰ ਉਹ ਮਾਮਲਾ ਚੱਲਦਾ ਇੱਥੋਂ ਤੱਕ ਪਹੁੰਚ ਗਿਆ ਕਿ ਅਗਸਤ ਦੇ ਵਿੱਚ ਕੋਰਟ ਨੇ ਆਖਿਆ ਕਿ ਜਾਂ ਤੇ ਸੋਨਾ ਪੂਰਾ ਕਰ ਦਿਓ, ਨਹੀਂ ਤੇ ਫਿਰ ਘਾਟਾ ਅਸੀਂ ਪੂਰਾ ਕਰ ਦਿਆਂਗੇ, ਜਿੱਦਾਂ ਕਰਵਾਉਣਾ ਉਹ ਫਿਰ ਅਸੀਂ ਜਾਣਦੇ ਹਾਂ। ਤਾਂ ਇਹਨਾਂ ਨੇ ਇਸ ਤਰੀਕ ਤੇ ਬੀਬੇ ਪੁੱਤ ਬਣ ਕੇ, ਬੀਬੇ ਰਾਣੇ ਬਣ ਕੇ, ਕਿਉਂਕਿ ਜਿਹਦੇ ਕੋਲੇ ਕੇਸ ਸੀਗਾ ਉਹ ਤੇ ਐਸੇ ਹੀ ਮਰ ਗਿਆ, ਤੇ ਇਹਨਾਂ ਦੇ ਕੋਲ ਜਦੋਂ ਇਹ ਸੋਨਾ ਜਿਹੜਾ ਪੂਰਾ ਨਾ ਹੋਇਆ, ਫਿਰ ਇਹਨਾਂ ਨੇ ਵੇਖਿਆ ਕਿ ਉੱਥੇ ਸਾਡੇ ਨਾਲ ਬੁਰੀ ਹੋਣੀ ਆ। ਫਿਰ ਪਤਾ ਨਹੀਂ ਕਿੱਥੋਂ ਵਿਚਾਰਿਆਂ ਨੇ ਜੁਗਾੜ ਜਗੂੜ ਕੀਤਾ, ਭਰ ਕੇ 1.25 ਲੱਖ ਰੁਪਇਆ ਜਾਨ ਛਡਾਈ ਇਹਨਾਂ, ਯਾਨੀ ਉਸ ਸੋਨੇ ਦੇ ਬਦਲੇ ਇਹਨਾਂ ਨੂੰ ਪੈਸਾ ਦੇਣਾ ਪਿਆ। ਪੰਜਾਬ ਪੁਲਿਸ ਦੀ ਆਪਣੀ ਹਿਰਾਸਤ ਦੇ ਵਿੱਚੋਂ ਮਾਲ ਗਾਇਬ ਹੋ ਜਾਂਦਾ, ਕੋਈ ਪਤਾ ਨਹੀਂ ਲੱਗਦਾ। ਜੁਰਮਾਨਾ ਭਰਨਾ ਪੈਂਦਾ, ਇੱਕ ਤਰ੍ਹਾਂ ਨਾਲ ਹਰਜਾਨਾ ਭਰਨਾ ਪੈਂਦਾ। ਇਹ ਏਦਾਂ ਇੱਕ ਹੋਰ ਵੀ ਇਸੇ ਜ਼ਿਲ੍ਹੇ ਦੇ ਵਿੱਚ ਵਾਰਦਾਤ ਹੋਈ ਸੀਗੀ, ਮੈਨੂੰ ਯਾਦ ਆ ਗਈ। ਮੰਗਲ ਸਿੰਘ ਸੰਧੂ ਜਿਹੜਾ ਫੜਿਆ ਸੀਗਾ, ਸਾਡਾ ਗਵਾਂਢੀ ਆ, ਨਾਲ ਦੇ ਪਿੰਡ ਦਾ ਹੀ ਆ ਮੰਗਲ ਸਿੰਘ ਸੰਧੂ, ਖੇਤੀਬਾੜੀ ਡਾਇਰੈਕਟਰ ਜਿਹੜਾ ਹੋਇਆ ਕਰਦਾ ਸੀਗਾ। ਉਹਨੂੰ ਅਰੈਸਟ ਕੀਤਾ। ਉਹਦੇ ਘਰੋਂ ਕੁਛ ਡਾਲਰ ਮਿਲੇ ਸਨ, ਮਹਿੰਗੀ ਸ਼ਰਾਬ ਮਿਲੀ ਸੀ, ਇੱਕ ਸ਼ਾਇਦ ਰਿਵਾਲਵਰ ਸੀਗਾ। ਇਹ ਸਾਰੀਆਂ ਚੀਜ਼ਾਂ ਮਾਲਖਾਨੇ ਚੋਂ ਗਾਇਬ ਹੋ ਗਈਆਂ ਸੀਗੀਆਂ। ਤੇ ਲੋਕ ਕਹਿੰਦੇ ਸੀਗੇ ਚਲੋ ਸ਼ਰਾਬ ਤੇ ਹੋਇਆ ਵੇ, ਠੀਕ ਆ, ਕਿਤੇ ਤੁਸੀਂ ਬਿਲੇ ਲਾ ਦਿੱਤੀ, ਤੇ ਡਾਲਰ ਤੁਸੀਂ ਨਾਲ ਖਾ ਗਏ ਉਹਦੇ ਵਿੱਚ ਭੁਜੀਆ ਪਾ ਕੇ, ਫਿਰ ਅਸਲਾ ਵੀ ਗਾਇਬ ਹੋ ਗਿਆ। ਉਹਦਾ ਵੀ ਬਹੁਤ ਰੌਲਾ ਪਿਆ। ਤੇ ਫਿਰ ਜਾਂਚ ਪੜਤਾਲ ਕੀਤੀ ਗਈ ਤੇ ਉਸੇ ਥਾਣੇ ਦੇ ਵਿੱਚ ਇੱਕ ਅਕਾਲੀ ਸਰਪੰਚ ਦਾ ਮੁੰਡਾ ਭਰਤੀ ਹੋਇਆ ਸੀਗਾ ਪੁਲਿਸ ਦੇ ਵਿੱਚ, ਉਹ ਲੱਗਾ ਸੀ, ਤੇ ਉਹਨੇ ਇੱਕ ਥਾਣੇਦਾਰ ਨੇ ਉਹ ਸਾਰਾ ਗੋਲ ਕਰ ਦਿੱਤਾ ਸੀ ਕੰਮ। ਇਸ ਤਰ੍ਹਾਂ ਦਾ ਜਿਹੜਾ ਕੰਮ ਚੱਲਦਾ, ਇਹਦੇ ਤੇ ਕੋਰਟਾਂ ਨੂੰ ਥੋੜਾ ਜਿਹਾ ਸਖਤ ਹੋਣ ਦੀ ਜ਼ਰੂਰਤ ਆ। ਨਕਦੀ ਹੋਵੇ, ਸੋਨਾ ਹੋਵੇ, ਨਸ਼ਾ ਪੱਤਾ ਹੋਵੇ, ਮਾਲਖਾਨਿਆਂ ਦੇ ਵਿੱਚੋਂ ਕੱਢ ਕੇ ਦੀਆਂ ਹੇਰਾਫੇਰੀਆਂ ਕੀਤੀਆਂ ਜਾਂਦੀਆਂ। ਜਾਂ ਤੇ ਇਹ ਹੋਣਾ ਚਾਹੀਦਾ ਕਿ ਜਿਹੜਾ ਮਾਲਖਾਨਾ ਉਹ ਅਦਾਲਤਾਂ 'ਚ ਬਣਾ ਦਿੱਤਾ ਜਾਵੇ, ਤਾਂ ਕਿ ਆ ਜਿਹੜੇ ਚੂਹੇ ਟੁੱਕਦੇ ਆ
ਜਾਂ ਚੂਹਿਆਂ ਦੇ ਵਿਚਾਰਿਆਂ ਦੇ ਨਾਂ ਲੱਗ ਜਾਂਦੇ ਆ ਤੇ ਵੱਡੇ ਚੂਹੇ ਟੁੱਕ ਜਾਂਦੇ ਆ। ਫਿਰ ਇਹਨਾਂ ਚੀਜ਼ਾਂ ਤੋਂ ਬਚਾ ਰਹੇ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।